2500 ਦੇ ਉੱਤੇ। ਅਤੇ ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਚ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ 'ਚ ਲੋਕੇਸ਼ਨਸ ਹਨ। ਅਤੇ ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209 277 0113। ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਇਹਨਾਂ ਦਾ ਪੀਜ਼ਾ ਆਰਡਰ ਕਰਨ ਦੇ ਲਈ, ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਟਰੱਕ ਦਾ ਲਾਇਸੈਂਸ ਤੁਹਾਨੂੰ ਬਹੁਤ ਹੀ ਘੱਟ ਸਮੇਂ ਵਿੱਚ ਵਧੀਆ ਜਾਣਕਾਰੀ, ਵਧੀਆ ਸਿਖਲਾਈ ਦੇ ਨਾਲ ਲੈ ਕੇ ਦਿੰਦੇ ਹਨ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 559 374 4541 ਜਾਂ ਫ੍ਰਾਂਸਿਸਕੋ ਰਵੇਰਾ 559 800 0590। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਵਿਆਹ ਤੋਂ ਬਾਅਦ ਨਾਜਾਇਜ਼ ਸੰਬੰਧ ਬਣਾਉਣਾ ਅਪਰਾਧ ਨਹੀਂ, ਭਾਰਤ ਵਿੱਚ ਇਹ ਫੈਸਲਾ ਆਇਆ। ਕਹਿ ਸਕਦੇ ਹੋ ਜਿਵੇਂ ਇੱਕ ਗਾਣਾ ਨਹੀਂ ਆਇਆ ਪਿੱਛੇ ਜੀ, ਇਹ ਵੀ ਤੇਰੀ ਮਿਹਰਬਾਨੀ ਹੈ ਨੀ ਪੂਜਾ, ਤੇਰੀ ਮਿਹਰਬਾਨੀ ਆ, ਤੇ ਇਹ ਵੀ ਇੱਕ NRI ਦੀ ਮਿਹਰਬਾਨੀ ਆ। ਵੈਸੇ ਜੇ ਇਹ ਸੁਪਰੀਮ ਕੋਰਟ ਦਾ ਫੈਸਲਾ ਆਇਆ ਨਾ, ਤਾਂ ਇਹਦੇ ਪਿੱਛੇ ਵੀ ਇੱਕ NRI ਦੀ ਜਦੋਜਹਿਦ ਆ। ਇਹ ਇਟਲੀ ਦੇ ਵਿੱਚ ਰਹਿੰਦਾ ਹੈ, ਜੋਸੇਫ ਸ਼ਾਇਨੇ ਦਾ ਨਾਮ ਆ, ਕੇਰਲ ਦਾ ਮੂਲ ਤੌਰ ਤੇ। ਤਾਂ ਇਸ ਬੰਦੇ ਨੇ ਸਭ ਤੋਂ ਪਹਿਲਾਂ ਅਕਤੂਬਰ 2017 ਦੇ ਵਿੱਚ ਇੱਕ ਪਟੀਸ਼ਨ ਲਿਆਂਦੀ ਸੀਗੀ ਸੁਪਰੀਮ ਕੋਰਟ 'ਚ, ਔਰ ਇਹਨੇ ਧਿਆਨ ਦਿਵਾਇਆ ਸੀਗਾ ਕਿ ਅਸਲ ਦੇ ਵਿੱਚ ਜਿਹੜੀ ਇਹ ਧਾਰਾ 497 ਆ, ਜਿਹਦੀ ਪਰਿਭਾਸ਼ਾ ਇਹ ਸੀਗੀ ਕਿ ਮੰਨ ਲਓ ਇੱਕ ਸ਼ਾਦੀशुदा ਜੋੜਾ, ਤਾਂ ਉਹਦੇ ਵਿੱਚ ਮਰਦ ਜੇ ਕਿਸੇ ਗਾਂ ਸ਼ਾਦੀशुदा ਔਰਤ ਦੇ ਨਾਲ ਜਿਸਮਾਨੀ ਤਾਲੁਕਾਤ ਚਲੇ ਜਾਂਦਾ, ਤਾਂ ਉਸ ਸੂਰਤ ਦੇ ਵਿੱਚ ਬੰਦੇ ਤੇ ਕੇਸ ਰਜਿਸਟਰਡ ਹੋਊਗਾ ਤੇ 5 ਸਾਲ ਦੀ ਸਜ਼ਾ ਦਾ ਉਹਨੂੰ ਵੱਟਾ ਵੀ ਜਿਹੜਾ ਉਹ ਚਲਾਉਣਾ ਪਊਗਾ। ਜਦਕਿ ਜਿਹੜੀ ਉਹ ਔਰਤ ਹੈ ਉਹਦੇ ਨਾਲ ਤਾਲੁਕਾਤ ਦੇ ਵਿੱਚ, ਉਹਦੇ ਤੇ ਕੋਈ ਕਾਰਵਾਈ, ਮਤਲਬ ਕਿ ਜਿਹੜਾ ਬੰਦਾ ਉਹ ਗੁਨੇਗਾਰ ਆ, ਤਾਂ ਜਿਹੜੀ ਔਰਤ ਆ ਉਹਦੇ ਨਾਲ ਜੋ ਫਿਜ਼ੀਕਲੀ ਰਿਲੇਸ਼ਨ ਦੇ ਵਿੱਚ ਆ, ਤਾਂ ਉਹਨੂੰ ਕੋਈ ਸਜ਼ਾ ਨਹੀਂ। ਸਭ ਤੋਂ ਪਹਿਲਾਂ ਫਿਰ ਇਹ ਮੁੱਦਾ ਇੱਕ NRI ਨੇ ਚੁੱਕ ਕੇ ਲਿਆਂਦਾ। ਉਹਨੇ ਪਟੀਸ਼ਨ ਪਾਈ ਸੀ ਕਿ ਫਿਰ ਜਿੱਥੋਂ ਇਹ ਗੱਲ ਤੁਰਦੀ ਇੱਥੇ ਤੱਕ ਪਹੁੰਚੀ ਕਿ ਅੱਜ ਇੱਕ ਬਹੁਤ ਵੱਡੀ ਬਹਿਸ ਛਿੜ ਗਈ ਇਸ ਫੈਸਲੇ ਤੋਂ ਬਾਅਦ ਕਿ ਇੰਡੀਆ ਦੇ ਵਿੱਚ ਕੀ ਇਸ ਤਰ੍ਹਾਂ ਦੀ ਖੁੱਲ ਜਾਂ ਇਸ ਤਰ੍ਹਾਂ ਦਾ ਇੱਕ ਫਰੀ ਹੈਂਡ ਦੇ ਦੇਣਾ ਉਹ ਜਾਇਜ਼ ਆ, ਵਾਜਬ ਹੈ। ਪਰ ਖੈਰ ਉਹ ਤੇ ਇਸ ਤਰ੍ਹਾਂ ਦੀ ਬਹਿਸ ਜਿਹੜੀ ਆ ਉਹ ਤੁਹਾਨੂੰ ਪਤਾ ਹਰੇਕ ਫੈਸਲੇ ਤੋਂ ਬਾਅਦ ਚੱਲਦੀ ਹੈ। ਇਹ ਥੋੜ੍ਹੀ ਜਿਹੀ ਵੱਡੇ ਪੱਧਰ ਤੇ ਚੱਲੇਗੀ, ਵਿਆਪਕ ਪੱਧਰ ਤੇ ਚੱਲੇਗੀ, ਪਰ ਹਮੇਸ਼ਾ ਹਰੇਕ ਕਾਨੂੰਨੀ ਫੈਸਲੇ ਤੋਂ ਬਾਅਦ ਆਪੋ ਆਪਣੇ ਨੁਕਤੇ ਨਿਗਾਹ ਦੇ ਨਾਲ ਫੈਸਲਾ ਜਿਹੜਾ ਉਹ ਵਿਚਾਰਿਆ ਜਾਂਦਾ। ਤਾਂ ਇਸ ਪ੍ਰਕਰਨ ਦਾ ਸਭ ਤੋਂ ਦਿਲਚਸਪ ਪਹਿਲੂ ਇਹੋ ਹੀ ਸੀਗਾ ਕਿ ਜਿਹੜੀ ਇਹ ਧਾਰਾ 497, ਤਾਂ ਇਹ ਕਿਤੇ ਨਾ ਕਿਤੇ ਸਿਧਾਂਤ ਜੋ ਹੁੰਦਾ, ਕਿਸੇ ਵੀ ਸੰਵਿਧਾਨ ਦਾ ਜੋ ਸਿਧਾਂਤ ਹੁੰਦਾ, ਤਾਂ ਉਹਦਾ ਮੂਲ ਇੱਕ ਢਾਂਚਾ ਹੁੰਦਾ। ਤਾਂ ਉਹਦਾ ਮੂਲ ਢਾਂਚਾ ਕੀ ਹੈ ਸਾਡੇ ਸੰਵਿਧਾਨ ਦਾ? ਧਰਮ ਨਿਰਪੇਖਤਾ ਜਾਂ ਬਰੋਬਰਤਾ, ਇਕੁਐਲਿਟੀ। ਤਾਂ ਇਹ ਇਕੁਐਲਿਟੀ ਦਾ ਕਿਤੇ ਨਾ ਕਿਤੇ ਉਲੰਘਣ ਕਰਦਾ। ਮੂਲ ਇਹਦਾ ਇਹੀ ਬਹਿਸ ਦਾ ਵਿਸ਼ਾ ਸੀਗਾ ਕਿ ਔਰਤ ਜਿਹੜੀ ਆ ਉਹਨੂੰ ਪੁਰਸ਼ ਵੀ ਨਹੀਂ ਕਿਹਾ ਜਾ ਸਕਦਾ ਕਾਨੂੰਨ ਦੇ ਤਹਿਤ ਕਿ ਬੰਦੇ ਨੂੰ 5 ਸਾਲ ਦੀ ਸਜ਼ਾ। ਤਾਂ ਸੁਪਰੀਮ ਕੋਰਟ ਨੇ ਵੀ ਇਸ ਗੱਲ ਤੇ ਮੋਹਰ ਲਾਤੀ ਆ। ਕਾਫੀ ਕੁਛ ਉਹਨਾਂ ਨੇ ਦੱਸਿਆ ਇਸ ਕਾਨੂੰਨ ਨੂੰ ਰੱਦ ਕਰਦਿਆਂ, ਕਾਫੀ ਕੁਛ ਉਹਨਾਂ ਨੇ ਵਿਚਾਰਿਆ ਵੀ ਆ, ਪਰ ਜਿਹੜੀਆਂ ਅਹਿਮ ਚੀਜ਼ਾਂ ਨੇ ਉਹ ਜ਼ਰੂਰ ਇਹਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਮੈਂਸ਼ਨ ਕੀਤੀਆਂ ਕਿ ਜਿੱਦਾਂ ਨਜਾਇਜ਼ ਸੰਬੰਧ ਹੈ ਜਿਹੜੇ ਉਹ ਅਪਰਾਧ ਨਹੀਂ ਹੈ। ਦੂਜੀ ਚੀਜ਼ ਇਹ ਕਹੀ ਗਈ ਆ ਕਿ ਔਰਤ ਹੈ ਜਿਹੜੀ ਉਹ ਪਤੀ ਉਹਦਾ ਮਾਲਕ ਨਹੀਂ ਹੈ, ਮਤਲਬ ਕਿ ਔਰਤ ਨੂੰ ਵੀ ਇੱਕ ਖੁੱਲ੍ਹ ਦਿੱਤੀ ਗਈ ਹੈ। ਇਹ ਜਿੱਦਾਂ ਉਹਨਾਂ ਨੇ ਮੈਂਸ਼ਨ ਕੀਤਾ ਕਿ ਨਜਾਇਜ਼ ਸੰਬੰਧ ਜਿਹੜੇ ਆ ਉਹ ਕੋਈ ਕ੍ਰਾਈਮ ਨਹੀਂ ਆ, ਤਾਂ ਔਰਤ ਲਈ ਵੀ ਇਹ ਚੀਜ਼ ਜਿਹੜੀ ਆ ਉਹ ਖੁੱਲ੍ਹੇ ਰੂਪ ਦੇ ਵਿੱਚ ਦੱਸ ਦਿੱਤੀ ਗਈ ਆ। ਸੋ ਇੱਕ 400 ਕਿ ਇਹ ਮਨਮਾਨੀ ਕਰਨ ਦਾ ਹੱਕ ਦਿੰਦਾ। ਤਾਂ ਇਹ ਵੱਧ ਚੱਲਣੀ ਵਾਲਾ ਕਾਨੂੰਨ ਸੀਗਾ। ਤਾਂ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜਾ ਵੱਧ ਚੱਲਣੀ ਵਾਲਾ ਕਾਨੂੰਨ ਸੀਗਾ ਉਹ ਸੁਪਰੀਮ ਕੋਰਟ ਨੇ ਹੁਣ ਖਤਮ ਕਰ ਦਿੱਤਾ। ਤੇ ਲੋਕ ਇੱਥੇ ਵੀ ਮੰਗ ਕਰਦੇ ਪਏ ਕਿ ਜਦੋਂ ਇਹ ਸਾਰਾ ਕੁਛ ਕਰ ਦਿੱਤਾ ਤੇ ਹੋਟਲਾਂ ਤੇ ਰੇਡਾਂ ਰੂਟਾਂ ਜਿਹੜੀਆਂ ਮਾਰਦੇ ਜੀ ਇਹ ਬੰਦ ਕਰ ਦਿਓ, ਐਵੇਂ ਲੋਕਾਂ ਤੋਂ ਪੈਸੇ ਲਾ ਕੇ ਲੈ ਜਾਂਦੇ ਆ। ਸੋ ਇਹ ਇੱਕ ਬਹਿਸ ਚੱਲਦੀ ਪਈ ਆ ਕਿ ਕੀ ਅੱਜ ਦੇ ਦੌਰ ਦੇ ਵਿੱਚ ਭਾਰਤ 'ਚ ਇੱਦਾਂ ਦਾ ਮਾਹੌਲ ਜਿਹੜਾ ਉਹ ਹੈ। ਔਰ ਦੂਜੀ ਗੱਲ ਆ
ਕਿ ਹਾਲਾਂਕਿ ਇਹ ਤੇ ਪਤਾ ਹੀ ਹੈ ਕਿ ਸਮਾਜ ਦੇ ਵਿੱਚ ਬਹੁਤ ਕੁਝ ਚੱਲਦਾ ਪਿਆ, ਸੁਸਾਇਟੀਆਂ ਦੇ ਵਿੱਚ ਬਹੁਤ ਕੁਝ ਹੈ ਜਿਹੜਾ ਹੋ ਰਿਹਾ, ਤਾਂ ਅੱਜ ਦੇ ਦੌਰ ਦੇ ਵਿੱਚ ਸੁਪਰੀਮ ਕੋਰਟ ਦਾ ਇਹ ਫੈਸਲਾ ਜਿਹੜਾ ਕਿ ਇਹਨਾਂ ਚੀਜ਼ਾਂ ਨੂੰ ਹੋਰ ਵਧਾਏਗਾ, ਜਿਹਨੂੰ ਅਸੀਂ ਕਹਿੰਦੇ ਨੇ ਕਿ ਨੈਤਿਕ ਪੱਖ, ਤਾਂ ਜਾਂ ਲੋਕ ਜਿਹੜੇ ਆ ਉਹ ਉਸੇ ਚੱਲਦੇ ਚੱਲਣਗੇ, ਬਹੁਤਾ ਫਰਕ ਇਹਨਾਂ ਚੀਜ਼ਾਂ ਨਾਲ ਨਹੀਂ ਪਊਗਾ। ਵੈਸੇ ਇੰਡੀਆ ਵਾਲੇ ਜਿਹੜੇ ਆ ਉਹ ਇਹੋ ਜਿਹੇ ਫੈਸਲਿਆਂ ਤੋਂ ਬਹੁਤ ਲਾਭ ਵੀ ਲੈ ਲੈਂਦੇ ਆ। ਜਿਵੇਂ ਤੁਹਾਨੂੰ ਯਾਦ ਹੋਣਾ ਕਿ ਇਹਨਾਂ ਨੇ ਇੱਕ ਫੈਸਲਾ ਦਿੱਤਾ ਸੀਗਾ ਲਿਵ ਇਨ ਪਾਰਟਨਰਸ਼ਿਪ ਤੇ, ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਵੀ ਬੰਦਾ ਰਹਿ ਸਕਦਾ, ਸ਼ਾਦੀशुदा ਵੀ ਰਹਿ ਸਕਦਾ। ਇੱਕ ਸੱਜਣ ਨੇ ਕੀ ਕੀਤਾ, ਲਿਆ ਕੇ ਤੀਵੀਂ ਤੇ ਆਪਦੇ ਘਰ ਦੇ ਦੂਜੇ ਕਮਰੇ 'ਚ ਰਖਾਤੀ ਬਿਠਾਤੀ ਸੀ। ਕਹਿੰਦਾ ਸੁਪਰੀਮ ਕੋਰਟ ਦਾ ਹੁਕਮ ਆਇਆ, ਕਹਿੰਦਾ ਭਗਵਾਨ ਨੇ ਤਾਂ ਮੰਨਣਾ ਹੀ ਪੈਣਾ। ਮਤਲਬ ਕਿ ਇੱਕ ਕਮਰੇ 'ਚ ਉਹ ਦੂਜੇ ਕਮਰੇ 'ਚ ਲਿਆ ਕੇ ਦੂਜੀ ਰੱਖ ਦਿੱਤੀ, ਕਹਿੰਦਾ ਕਿ ਸੁਪਰੀਮ ਕੋਰਟ ਦਾ ਹੁਕਮ ਹੈ, ਇਹ ਤੈਨੂੰ ਵੀ ਮੰਨਣਾ ਪੈਣਾ ਤੇ ਮੈਂ ਤਾਂ ਮੰਨੀ ਹੀ ਜਾਂਦਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਯੂਪੀ ਵਿੱਚ ਲਵ ਜਿਹਾਦ ਦੇ ਨਾਂ ਤੇ ਲੜਕੀ ਦੀ ਕੁੱਟਮਾਰ ਮਾਮਲੇ ਵਿੱਚ ਜਿਹੜਾ ਹੁਣ ਮਾਮਲਾ ਦਰਜ ਹੋਇਆ। ਦੇਖੋ, ਇਹ ਯੂਪੀ ਦੇ ਵਿੱਚ ਜਦੋਂ ਤੋਂ ਯੋਗੀ ਆਦਿੱਤਿਆਨਾਥ ਦੀ ਸਰਕਾਰ ਬਣੀ ਹੈ, ਤੀਜੀ ਚੌਥੀ ਘਟਨਾ ਹੈ ਇਸੇ ਤਰ੍ਹਾਂ ਦੀ ਕਿ ਘਰ 'ਚ ਵੜਦੇ ਆ, ਵੜ ਕੇ ਕੁੱਟਦੇ ਆ ਔਰ ਉਸ ਤੋਂ ਬਾਅਦ ਪੁਲਿਸ ਨੂੰ ਫੜਾ ਦਿੰਦੇ ਆ। ਇਹ ਗੁੰਡੇ ਲੋਕ ਜਿਹੜੇ ਆਪਣੇ ਆਪ ਨੂੰ ਇੱਕ ਧਰਮ ਦੇ ਠੇਕੇਦਾਰ ਦੱਸਦੇ ਆ, ਔਰ ਇਹਨਾਂ ਤੇ ਜਿਹੜੀ ਪੁਲਿਸੀਆ ਕਾਰਵਾਈ ਆ ਉਹ ਇਹੋ ਜਿਹੀ ਆ ਜਿੱਦਾਂ ਹੁਣ ਤੁਸੀਂ ਕਿਹਾ ਕਿ ਪਰਚਾ ਦਰਜ ਹੋਇਆ। ਇਹਦੇ ਵਿੱਚ ਪਰਚਾ ਦਰਜ ਤੇ ਹੋ ਗਿਆ, ਚਲੋ ਇੱਕ ਪੱਖ ਆ ਇਸ ਤਸਵੀਰ ਦਾ। ਦੂਸਰਾ ਪੱਖ ਇਹ ਆ ਕਿ ਹੁਣ ਤੱਕ ਇੱਕ ਵੀ ਗ੍ਰਿਫਤਾਰੀ ਨਹੀਂ ਹੋਈ। ਇਹ ਸਭ ਤੋਂ ਅਹਿਮ ਪਹਿਲੂ ਹੈ ਇਸ ਕਹਾਣੀ ਦਾ ਕਿ 3-4 ਦਿਨ ਹੋ ਗਏ ਇਸ ਘਟਨਾ ਹੋਈ ਨੂੰ, ਔਰ ਇਹ ਘਟਨਾ ਇਹੋ ਜਿਹੀ ਘਟਨਾ ਸੀਗੀ ਕਿ ਮੇਰਠ ਦੇ ਇੱਕ ਮੈਡੀਕਲ ਕਾਲਜ ਦੇ ਵਿੱਚ 2 ਸਟੂਡੈਂਟ ਪੜ੍ਹਦੇ ਸਨ, ਮੁੰਡਾ ਤੇ ਕੁੜੀ। ਮੁੰਡਾ ਮੁਸਲਿਮ ਸੀਗਾ, ਕੁੜੀ ਹਿੰਦੂ ਸੀਗੀ, ਦੋਵਾਂ ਦੀ ਜਾਣ ਪਛਾਣ ਸੀ, ਦੋਸਤੀ ਸੀ। ਮੁੰਡੇ ਦੇ ਜੋ ਵੀ ਉਹਨੇ ਪੋਰਸ਼ਨ ਵਗੈਰਾ ਲਿਆ ਹੋਊਗਾ, ਘਰ ਵਗੈਰਾ ਲਿਆ ਹੋਊਗਾ, ਤਾਂ ਉੱਥੇ ਕੁੜੀ ਦੀ ਮੌਜੂਦਗੀ ਦੇ ਵਿੱਚ ਇਹ ਗੁੰਡੇ ਆ ਜਿਹੜੇ ਉਹ ਜ਼ਬਰਦਸਤੀ ਦਾਖਲ ਹੁੰਦੇ ਆ, ਫਿਰ ਉੱਥੇ ਉਹਨਾਂ ਨੂੰ ਕੁੱਟਦੇ ਮਾਰਦੇ ਆ ਲਵ ਜਹਾਜ਼ ਦੇ ਨਾਮ ਤੇ। ਉਸ ਤੋਂ ਬਾਅਦ ਮੁੰਡੇ ਨੂੰ ਕੁੱਟ ਮਾਰ ਕੇ ਉੱਥੇ ਛੱਡ ਫੜਾ ਦਿੰਦੇ ਆ। ਫਿਰ ਪੁਲਿਸ ਜਿਹੜੀ ਆ ਉਹ ਕੁੜੀ ਨੂੰ ਲਿਜਾਂਦੇ ਸਮੇਂ ਨਾਲੇ ਥੱਪੜ ਮਾਰਦੀ ਆ, ਨਾਲੇ ਇੰਨੀ ਭੱਦੀ ਸ਼ਬਦਾਵਲੀ ਬੋਲਦੀ ਆ ਕਿ ਮੈਨੂੰ ਸ਼ਰਮ ਆਉਂਦੀ ਆ ਉਹ ਚੀਜ਼ ਦੱਸਦਿਆਂ ਕਿ ਹਿੰਦੂ ਹੁੰਦਿਆਂ ਉਹ ਹੈ ਜੋ ਹੈ। ਸੋ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਵੀਡੀਓ ਦੇ ਵਿੱਚ। ਵੀਡੀਓ ਵਾਇਰਲ ਹੋ ਗਈ, ਇਹ ਹੋ ਸਕਦਾ ਸੀ ਗੱਲ ਢੱਕੀ ਰਹਿੰਦੀ। ਤਾਂ ਹੁਣ ਇਸ ਮਾਮਲੇ ਦੇ ਵਿੱਚ ਹੋਇਆ ਕੀ ਹੈ ਕਿ ਜਿਹੜੇ ਪੁਲਿਸ ਕਰਮਚਾਰੀ ਆ ਜਿਹੜੇ ਇਸ ਤਰ੍ਹਾਂ ਦੀ ਬੇਹੁਦਰੀ ਕਰਦੇ ਪਏ ਆ ਉਸ ਬੀਬੀ ਦੇ ਨਾਲ, ਉਸ ਕੁੜੀ ਦੇ ਨਾਲ, ਤਾਂ ਉਹਨਾਂ ਨੂੰ ਤੇ ਇਹਨਾਂ ਨੇ ਇੱਕ ਵਾਰੀ ਸਸਪੈਂਡ ਕਰ ਦਿੱਤਾ। ਹਾਲਾਂਕਿ ਸਸਪੈਂਸ਼ਨ ਜਿਹੜੀ ਤੁਹਾਨੂੰ ਪਤਾ ਹੀ ਕਿਸ ਤਰ੍ਹਾਂ ਦੀ ਹੁੰਦੀ ਇੰਡੀਆ 'ਚ, ਸਸਪੈਂਸ਼ਨ ਜਿਹੜੀ ਆ ਉਹ ਇਸ ਤਰ੍ਹਾਂ ਦੀ ਹੁੰਦੀ ਆ ਕਿ 4 ਦਿਨ ਜਦੋਂ ਅੱਖਾਂ ਠੰਡੀਆਂ ਹੋ ਜਾਂਦੀਆਂ ਲੋਕਾਂ ਦੀਆਂ, ਉਹੀ ਬੰਦੇ ਜਿਹੜੇ ਫਿਰ ਥਾਣਿਆਂ 'ਚ ਬਿਠਾ ਦਿੱਤੇ ਜਾਂਦੇ ਆ। ਤਾਂ ਇਹਦੇ ਵਿੱਚ ਹੁਣ ਮੁਕੱਦਮਾ ਦਰਜ ਆ 18 ਬੰਦਿਆਂ ਤੇ ਜਿਹੜੇ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਆ। ਇਹਨਾਂ ਦੇ ਵਿੱਚੋਂ ਹਾਲੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ, ਜਦਕਿ ਇਹ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਦੇਖ ਲਓ ਹੁਣ ਤੁਸੀਂ, ਇੱਕ ਪਾਸੇ ਸਸਪੈਂਸ਼ਨ ਹੈ ਪੁਲਿਸ ਵਾਲਿਆਂ ਦੀ ਜਿਹੜੀ ਕਿ ਇੱਕ ਬਹੁਤ ਰੱਦੀ ਕਾਰਵਾਈ ਹੈ ਇੰਡੀਆ ਦੇ ਵਿੱਚ, ਕਿ ਉਹਨਾਂ ਨੂੰ ਕੀ ਸਸਪੈਂਡ ਦੇ ਨਾਂ ਤੇ ਕੀ ਕੀਤਾ ਜਾਂਦਾ ਕਿ ਲਾਈਨ ਹਾਜ਼ਰ ਕਰ ਦਿੱਤਾ, ਬਦਲ ਦਿੱਤਾ, ਜਾਂ 4 ਕੁ ਦਿਨ ਕਹਿ ਦਿੱਤਾ ਜਾਓ ਭੂਆ ਦੇ ਪਿੰਡ ਜਾਇਓ ਫਿਰ ਆਏ। ਇਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਸੀ। ਜਿਸ ਤਰੀਕੇ ਨਾਲ ਇਹ ਭੱਦੀ ਸ਼ਬਦਾਵਲੀ ਵਰਤਦੇ ਪਏ ਸੀ, ਜਿਸ ਤਰੀਕੇ ਦੇ ਨਾਲ ਉਸ ਕੁੜੀ ਨੂੰ ਕੁੱਟਦੇ ਪਏ ਆ ਵੀਡੀਓ ਦੇ ਵਿੱਚ, ਇਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਸੀਗਾ। ਔਰ ਜਿਹੜੇ ਆ ਗੁੰਡਾ ਅਨਸਰ ਆ ਜਿਨ੍ਹਾਂ ਨੇ ਇੱਕ ਠੇਕਾ ਲਿਆ ਹੋਇਆ, ਔਰ ਇਹਨਾਂ ਦੀ ਤੁਸੀਂ ਠੇਕੇਦਾਰੀ ਜੇ ਤੁਸੀਂ ਵੇਖੋ ਤੇ ਕਮਾਲ ਦੀ ਆ। ਮੱਧ ਪ੍ਰਦੇਸ਼ ਦੀ ਮੈਂ ਖਬਰ ਪੜ੍ਹਦਾ ਪਿਆ ਸੀਗਾ, ਉੱਥੇ ਇੱਕ ਪ੍ਰੋਫੈਸਰ ਇਹਨਾਂ ਦੇ ਹੱਥ ਲਾ ਰਿਹਾ, ਪੈਰਾਂ ਨੂੰ ਹੱਥ ਇਸ ਕਰਕੇ ਲਾ ਰਿਹਾ ਕਿਉਂਕਿ ਉੱਥੇ ਕਾਲਜ ਕੰਪਲੈਕਸ ਦੇ ਵਿੱਚ ਇਹ ਨਾਅਰੇ ਲਾਉਂਦੇ ਪਏ ਸੀਗੇ, ਪੜ੍ਹਾਈ 'ਚ ਵਿਘਨ ਪੈਂਦਾ ਸੀ, ਪ੍ਰਿੰਸੀਪਲ ਬਾਹਰ ਆ ਗਿਆ ਇਹ ਨਾਅਰੇ ਨਾ ਲਾਓ। ਤੇ ABVP ਵਾਲੇ ਕਹਿੰਦੇ ਕਿ ਤੂੰ ਰਾਸ਼ਟਰ ਵਿਰੋਧੀ ਆ, ਭਾਰਤ ਮਾਤਾ ਕੀ ਜੈ ਨਹੀਂ ਤੂੰ ਸਾਨੂੰ ਕਹਿਣ ਦਿੰਦਾ, ਅਸੀਂ ਤੇਰੇ ਤੇ ਪਰਚਾ ਦਰਜ ਕਰਾ ਦਿਆਂਗੇ, ਅਸੀਂ ਤੈਨੂੰ ਦੇਸ਼ ਧਰੋਹ ਦੇ ਚਾਰਜਸ ਲਵਾ ਕੇ ਅੰਦਰ ਸੁਟਵਾ ਦਿਆਂਗੇ। ਉਹ ਬੰਦਾ ਕਹਿੰਦਾ ਕੋਈ ਗੱਲ ਫਿਰ ਚੜਨ ਦਿਓ ਤੁਸੀਂ ਆਪਦੇ। ਤਾਂ ਉਹ ਇੱਕ ਪ੍ਰੋਫੈਸਰ ਹੈ ਜਿਹੜਾ ਉਸ ਕਾਲਜ ਦਾ ਸੀਨੀਅਰ ਪ੍ਰੋਫੈਸਰ ਹੈ ਜਿਹੜਾ ਉਹ ਸਟੂਡੈਂਟਾਂ ਦੇ ਚਰਨੀ ਹੱਥ ਲਾਈ ਜਾਂਦਾ, ਪੈਰੀ ਹੱਥ ਲਾਈ ਜਾਂਦਾ। ਤਾਂ ਉਹ ਪੈਰੀ ਹੱਥ ਇਸ ਕਰਕੇ ਲਾ ਰਿਹਾ ਕਿਉਂਕਿ ਉਹ ਬੰਦਾ ਸ਼ਰਮ ਦੇਣੀ ਚਾਹੁੰਦਾ ਕਿ ਤੁਸੀਂ ਕਰ ਕੀ ਰਹੇ, ਪਰ ਸ਼ਰਮ ਹੈ ਕਿ ਇनको ਆਤੀ ਨਹੀਂ। ਸੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਦੇਖੋ ਮੁੰਡਾ ਕੁੜੀ ਹੈ ਜਿਹੜੇ ਇੱਕ ਥਾਂ ਤੇ ਬੈਠ ਨਹੀਂ ਸਕਦੇ। ਕਾਲਜ ਕੈਂਪਸ ਦੇ ਵਿੱਚ ਪੜ੍ਹਾਈ ਨਹੀਂ ਕੀਤੀ ਜਾਣੀ ਚਾਹੀਦੀ, ਬਲਕਿ ਨਾਅਰੇ ਲਾਉਣੇ ਚਾਹੀਦੇ ਕਿ ਭਾਰਤ ਮਾਤਾ ਕੀ ਕਹਿੰਦਾ। ਤੇ ਜੇ ਕੋਈ ਰੋਕਦਾ ਤੇ ਉਹਨੂੰ ਕਹਿੰਦੇ ਆ ਕਿ ਤੈਨੂੰ ਦੇਸ਼ ਧਰੋਹ ਦੇ ਚਾਰਜ ਲਵਾ ਕੇ
ਅੰਦਰ ਸੁਟਵਾ ਦੇਣਗੇ। ਐਸਾ ਮਾਹੌਲ ਇਹਨਾਂ ਨੇ ਕ੍ਰੀਏਟ ਕੀਤਾ ਪਿਆ, ਇਹ ਸ਼ਰਮ ਆਉਂਦੀ ਹੈ। ਔਰ ਜਦੋਂ ਕੋਈ ਬਾਹਰੋਂ ਕੋਈ ਰਿਪੋਰਟ ਭੇਜਦਾ ਇੱਧਰ ਨੂੰ, ਜਾਂ ਦੇਖੋ ਹਕੀਕਤ ਦੇਖੋ, ਸ਼ੀਸ਼ਾ ਦੇਖੋ, ਫਿਰ ਪਿੱਟਦੇ ਆ ਕਿ ਲਓ ਜੀ ਇਹ ਤੱਥਾਂ ਤੋਂ ਰਹਿਤ ਆ, ਇਹ ਹਕੀਕਤਾਂ ਤੋਂ ਦੂਰ ਆ। ਪਰ ਸੱਚਾਈ ਇਹ ਆ ਕਿ ਇਹਨਾਂ ਗੁੰਡਿਆਂ ਦੀਆਂ ਲਗਾਮਾਂ ਜਿਹੜੀਆਂ ਉਹ ਢਿੱਲੀਆਂ ਕੀਤੀਆਂ ਹੋਈਆਂ, ਤਾਂ ਹੀ ਇਸ ਤਰ੍ਹਾਂ ਦੀ ਗੁੰਡਾਈ ਹੈ ਜਿਹੜੀ, ਚਾਹੇ ਉਹ ਖਾਕੀ ਵਰਦੀ ਵਾਲੇ ਕਰਦੇ ਆ, ਚਾਹੇ ਉਹ ਭਗਵਾਂ ਵਰਦੀ ਵਾਲੇ ਕਰਦੇ, ਤਾਂ ਹੀ ਇਹਨਾਂ ਦੀ ਗੁੰਡਾਈ ਹੈ ਜਿਹੜੀ ਇੰਨੀ ਵਧੀ ਪਈ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵੀ ਜੇ ਚੋਣ ਕਮਿਸ਼ਨ ਦੀ ਪੇਸ਼ ਚੱਲੇ ਤਾਂ ਹੋਵੇਗਾ ਵੱਡਾ ਬਦਲਾਵ, ਪਰ ਜੇ ਦੀ ਗੱਲ ਹੀ ਹੈ। ਉਹ ਨਵਜੋਤ ਸਿੱਧੂ ਹੁੰਦਾ ਨਾ ਕਿ ਜੇ ਮੇਰੀ ਭੂਆ ਦੇ ਦਾੜੀ ਮੁੱਛਾਂ ਹੁੰਦੀਆਂ ਤੇ ਮੇਰਾ ਚਾਚਾ ਨਾ ਹੁੰਦਾ, ਇਸ ਤਰ੍ਹਾਂ ਦੀ ਗੱਲ ਕਰਦਾ ਹੁੰਦਾ। ਖੈਰ ਚੋਣ ਕਮਿਸ਼ਨ ਦੀ ਜੇ ਪੇਸ਼ ਚੱਲ ਗਈ ਤਾਂ ਉਹਦੇ ਵਿੱਚ ਬਦਲਾਅ ਕੀ ਆਉਣਾ? ਬਦਲਾਅ ਇਹ ਆਊਗਾ ਕਿ ਜਿੱਦਾਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਕੋਈ ਅਸੈਂਬਲੀ ਭੰਗ ਹੋ ਜਾਂਦੀ ਹੈ ਜਾਂ ਕੋਈ ਆਪ ਹੀ ਆਪਣੇ ਆਪ ਸਰਕਾਰ ਡੇਗ ਦਿੰਦਾ, ਤਾਂ ਉਸ ਸੂਰਤ 'ਚ ਹੁੰਦਾ ਕੀ ਆ ਕਿ ਕੋਡ ਆਫ ਕੰਡਕਟ ਹੈ ਜਿਹੜਾ, ਉਹ ਉਦੋਂ ਤੋਂ ਲਾਗੂ ਹੁੰਦਾ ਹੈ ਜਿੱਦਣ ਤਰੀਕਾਂ ਅਨਾਊਂਸ ਹੁੰਦੀਆਂ, ਡੇਟ ਅਨਾਊਂਸ ਹੁੰਦੀ ਹੈ ਕਿ ਇਸ ਦਿਨ ਨੋਮੀਨੇਸ਼ਨ ਹੋਊਗੀ, ਇਸ ਦਿਨ ਕਾਗਜ਼ਾਂ ਦੀ ਪੜਤਾਲ ਕੀਤੀ ਜਾਊਗੀ, ਇਸ ਦਿਨ ਕਾਗਜ਼ ਵਾਪਸ ਲਏ ਜਾ ਸਕਦੇ ਸੀ, ਇਸ ਦਿਨ ਵੋਟਿੰਗ ਦਾ ਦਿਨ ਹੋਊਗਾ, ਇਸ ਦਿਨ ਰਿਜ਼ਲਟ ਦਾ ਦਿਨ। ਤਾਂ ਜਦੋਂ ਉਹ ਤਰੀਕਾਂ ਲਾਣੀਆਂ ਜਾਂਦੀਆਂ, ਉਦੋਂ ਤੋਂ ਕੋਡ ਆਫ ਕੰਡਕਟ ਲਾਗੂ ਹੁੰਦਾ। ਤਾਂ ਹੁਣ ਜਿਹੜਾ ਚੋਣ ਕਮਿਸ਼ਨ ਹੈ, ਮੁੱਖ ਚੋਣ ਕਮਿਸ਼ਨ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਇੰਡੀਆ ਦਾ ਕੌਮੀ ਚੋਣ ਕਮਿਸ਼ਨ ਹੈ, ਉਹ ਸਲਾਹ ਕਰਦਾ ਪਿਆ ਸੂਬਿਆਂ ਦੇ ਨਾਲ ਕਿ ਕਿਉਂ ਨਾ ਆਪਾਂ ਇੱਕ ਇਸ ਤਰ੍ਹਾਂ ਦੀ ਪ੍ਰਕਿਰਿਆ ਬਣਾਈਏ ਕਿ ਜਿਵੇਂ ਹੀ ਕੋਈ ਅਸੈਂਬਲੀ, ਚਾਹੇ ਉਹ ਕੌਮੀ ਅਸੈਂਬਲੀ ਹੈ ਚਾਹੇ ਕੋਈ ਲੋਕਲ ਰਾਜ ਦੀ ਅਸੈਂਬਲੀ ਹੈ, ਜਿਵੇਂ ਹੀ ਭੰਗ ਹੁੰਦੀ ਆ ਤਾਂ ਨਾਲ ਦੀ ਨਾਲ ਕੋਡ ਆਫ ਕੰਡਕਟ ਲਾਗੂ ਕਰ ਦਿੱਤਾ। ਤਾਂ ਇਹਦੇ ਵਿੱਚ ਹੁਣ ਚੱਕਰ ਕੀ ਆ? ਚੱਕਰ ਇਹ ਪੈਂਦਾ ਕਿ ਕਈ ਵਾਰ ਹੁੰਦਾ, ਹੁਣ ਮਸਲਨ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਆ, ਜਦੋਂ ਆਪਣੀ ਸੰਸਦ ਭੰਗ ਕਰ ਦੇਵੇ, ਆਪਣੀ ਸਰਕਾਰ ਭੰਗ ਕਰ ਦੇਵੇ, ਤਾਂ ਉਦੋਂ ਤੱਕ ਜਦੋਂ ਤੱਕ ਸਰਕਾਰ ਚੁਣੀ ਨਹੀਂ ਜਾਂਦੀ ਜਾਂ ਕੋਡ ਆਫ ਕੰਡਕਟ ਨਹੀਂ ਲੱਗਦਾ, ਤਾਂ ਇੱਕ ਤਰ੍ਹਾਂ ਨਾਲ ਉਹ ਕੰਮ ਚਲਾਊ ਪ੍ਰਧਾਨ ਮੰਤਰੀ ਰਹਿਣਾ। ਜਦ ਤੱਕ ਕੋਡ ਆਫ ਕੰਡਕਟ ਨਹੀਂ ਲਾਗੂ ਹੁੰਦਾ ਤਦ ਤੱਕ ਉਸ ਬੰਦੇ ਨੇ ਨੀਤੀਆਂ ਵੀ ਅਨਾਊਂਸ ਕਰੀ ਜਾਣਾ, ਆਹ ਨੀਤੀ ਆਹ ਨਹੀਂ, ਘੱਟੋ ਘੱਟ ਬਿਆਨ ਛਪ ਗਿਆ। ਤਾਂ ਇਹੀ ਇੱਕ ਸਮੱਸਿਆ ਜਿੱਥੋਂ ਚੋਣ ਕਮਿਸ਼ਨ ਨੂੰ ਲੱਗਦਾ ਹੈ ਕਿ ਇਹ ਚੀਜ਼ ਜਿਹੜੀ ਆ ਬਦਲ ਦੇਣੀ ਚਾਹੀਦੀ। ਹੁਣ ਉਦਾਹਰਨ ਹੈ ਤੇਲੰਗਾਨਾ, ਇਹ ਤਾਜ਼ਾ ਨਜ਼ੀਰ ਹੈ ਇਸ ਮਾਮਲੇ ਦੀ, ਕਿਉਂਕਿ ਉੱਥੇ ਜਿਹੜੀ ਅਸੈਂਬਲੀ ਆ ਉਹ ਮੇਰੇ ਖਿਆਲ ਦੇ ਨਾਲ 8-9 ਮਹੀਨੇ ਪਹਿਲਾਂ ਜਿਹੜੀ ਭੰਗ ਕਰ ਦਿੱਤੀ, KCR ਨੇ ਆਪ ਹੀ ਅਸਤੀਫਾ ਦੇ ਦਿੱਤਾ, ਚੰਦਰ ਸ਼ੇਖਰ ਰਾਓ ਨੇ ਦਾ ਖੇਡਿਆ। ਤਾਂ ਹੋਇਆ ਕੀ ਉਸ ਤੋਂ ਬਾਅਦ? ਹੋਇਆ ਇਹ ਆ ਕਿ ਅਸਤੀਫਾ ਦੇਣ ਤੋਂ ਬਾਅਦ ਐਕਟਿੰਗ ਚੀਫ ਮਿਨਿਸਟਰ ਤੇ ਹਾਲੇ ਵੀ ਉਹ ਆ, ਤੇ ਉਹਦੇ ਵਿੱਚ ਹੀ ਉਹ ਕੀ ਕਰੀ ਜਾਂਦਾ ਹੈ ਕਿ ਵੱਖ-ਵੱਖ ਨੀਤੀਆਂ ਐਲਾਨੀ ਜਾਂਦਾ, ਵੱਖ-ਵੱਖ ਐਲਾਨ ਕਰੀ ਜਾਂਦਾ। ਤਾਂ ਇਹ ਤੋਂ ਚੋਣ ਕਮਿਸ਼ਨ ਹੈ ਜਿਹੜਾ ਉਹ ਦੁਖੀ ਹੋ ਗਿਆ ਕਿ ਚੱਕਰ ਕੀ ਆ ਕਿ ਆਪੇ ਇਹਨਾਂ ਨੇ ਅਸਤੀਫਾ ਦਿੱਤਾ, ਆਪਣੀ ਸਰਕਾਰ ਭੰਗ ਕਰ ਦਿੱਤੀ, ਆਪ ਹੀ ਹੁਣ ਨੀਤੀਗਤ ਫੈਸਲੇ ਜਿਹੜੇ ਐਲਾਨੀ ਜਾਂਦਾ। ਤਾਂ ਹਾਲਾਂਕਿ ਇਹਨਾਂ ਨੇ ਹੁਣ ਹਵਾਲਾ ਦੇ ਕੇ ਤਾਜ਼ਾ ਖਬਰ ਸੀ ਹਿੰਦੁਸਤਾਨ ਟਾਈਮਸ ਦੀ ਕਿ KCR ਨੂੰ ਝਟਕਾ ਦੇ ਦਿੱਤਾ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 1994 ਦੇ ਵਿੱਚ ਹੁਕਮ ਦਿੱਤਾ ਹੋਇਆ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਜਦੋਂ ਸੰਸਦ ਡਿੱਗ ਪੈਂਦੀ ਹੈ ਜਾਂ ਸੰਸਦ ਡਿੱਗਣ ਤੋਂ ਬਾਅਦ ਸਰਕਾਰ ਡਿੱਗ ਪੈਂਦੀ ਹੈ ਜਾਂ ਕੌਮੀ ਅਸੈਂਬਲੀ ਜਿਹੜੀ ਭੰਗ ਕਰ ਦਿੱਤੀ ਜਾਂਦੀ ਜਾਂ ਜਿਹੜੀ ਲੋਕਲ ਅਸੈਂਬਲੀ ਭੰਗ ਕਰ ਦਿੱਤੀ ਜਾਂਦੀ ਹੈ, ਤਾਂ ਉਸ ਸੂਰਤ ਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਕੋਈ ਫੈਸਲਾ ਜਿਹੜਾ ਉਹ ਨਹੀਂ ਐਲਾਨ ਸਕਦੇ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਕੀ ਇਹ ਜਿਹੜਾ ਕੰਮ ਹੈ ਸਾਰਾ ਤੇਲੰਗਾਨਾ ਤੱਕ ਹੀ ਮਹਿਦੂਦ ਰਹਿੰਦਾ ਜਾਂ ਇਹ ਸਾਰੀ ਸਹਿਮਤੀ ਕਰਕੇ ਸਾਰੇ ਪਾਸੇ ਐਸਾ ਕੰਮ ਲਾਗੂ ਕਰਨਗੇ। ਤਾਂ ਮੇਰੇ ਖਿਆਲ ਦੇ ਨਾਲ ਜੇ ਤੇਲੰਗਾਨਾ ਦੀ ਇਸ ਤਰ੍ਹਾਂ ਦੀ ਨਜ਼ੀਰ ਸਾਡੇ ਸਾਹਮਣੇ ਆ ਗਈ ਤਾਂ ਹੋਰ ਕਿਤੋਂ ਵੀ ਆ ਸਕਦੀ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਇਹਦੀ ਚੀਤ ਬੰਦ ਕਰਨੀ ਚਾਹੀਦੀ। ਵੈਸੇ ਚੀਤਾਂ ਬਹੁਤ ਨੇ, ਕਿੰਨੀਆਂ ਕੁ ਬੰਦ ਕਰਨ। ਜੀ 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 ਅਗਲੀ ਗੱਲ ਕਰਦੇ ਹਾਂ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਤੇ ਕੈਪਟਨ ਸਰਕਾਰ ਦਾ ਇੱਕ ਹੋਰ ਯੂ ਟਰਨ ਯੂ ਮਾਰੇ ਆ ਕਿ ਹੁਣ ਸਮਝ ਹੀ ਨਹੀਂ ਆਉਂਦੀ ਕਿ ਕਿੰਨੇ ਕੁ ਯੂ ਟਰਨ ਆ ਜੀ। ਇਹ ਯੂ ਟਰਨ ਬਚਣਾ ਹੀ ਸੀਗਾ। ਤੁਹਾਨੂੰ ਪਤਾ ਹੀ ਆ ਕਿ ਜਦੋਂ ਇਹਨਾਂ ਨੇ ਐਲਾਨ ਕੀਤਾ ਸੀ ਡੋਪ ਵੈਸੇ ਖੇਡਣਾ ਇਹਨਾਂ ਨੇ ਸ਼ੁਰੂ ਕੀਤਾ ਸੀਗਾ, ਇਹਨਾਂ ਦੇ ਮਿਨਿਸਟਰ ਹੈ ਜਿਹੜੇ ਉਹ ਲੈ ਕੇ ਪਿਸ਼ਾਬ ਦੀਆਂ ਸ਼ੀਸ਼ੀਆਂ ਐ ਜਾ ਕੇ ਫੋਟੋ ਖਿਚਾਉਂਦੇ ਸੀਗੇ ਹਸਪਤਾਲਾਂ 'ਚ, ਜਿੱਦਾਂ ਓਲੰਪਿਕ 'ਚੋਂ ਮੈਡਲ ਲੈ ਕੇ ਆਏ ਹੁੰਦੇ ਆ। ਉਹ 4 ਦਿਨ ਦਾ ਫੋਟੋ ਸੈਸ਼ਨ ਸੀਗਾ, 4 ਦਿਨ ਦੀ ਚਾਨਣੀ, ਫੇਰ ਹਨੇਰੀ ਰਾਤ, ਕੱਖ ਨਹੀਂ ਬਣਿਆ। ਉਹ ਡੋਪ ਖੇਡ ਕੇ, ਡੋਪ ਦੇ ਵਿੱਚ ਕੀ ਆ, ਉਹ ਕਿਸੇ ਅਖਬਾਰ ਨੇ ਲਿਖਿਆ ਸੀ ਕਹਿੰਦੇ ਕਿ 2 ਦਿਨ ਚੰਗਾ ਰੱਜ ਕੇ ਪਾਣੀ ਪੀਓ ਤੇ ਜੇ ਇਹਨਾਂ ਦੇ ਡੋਪ ਟੈਸਟ ਕਲੀਅਰ ਹੈ ਜਾਂ ਕਰਾ ਲਿਓ ਆਪਦਾ ਨਾਂ ਲੈ ਕੇ। ਸੋ ਇਸ ਤਰ੍ਹਾਂ ਦਾ ਡੋਪ ਖੇਡਿਆ ਗਿਆ ਸੀ। ਤਾਂ ਉਦੋਂ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਜਿੰਨੇ ਵੀ ਸਰਕਾਰੀ ਕਰਮਚਾਰੀ ਹੈ, ਸਰਕਾਰੀ ਮੁਲਾਜ਼ਮ ਆ,
ਜਦੋਂ ਕੋਈ ਭਰਤੀ ਹੋਊਗਾ ਨਵਾਂ ਤਾਂ ਡੋਪ ਟੈਸਟ, ਜਦੋਂ ਡਿਊਟੀ ਸੰਭਾਲੂਗਾ ਤਾਂ ਡੋਪ ਟੈਸਟ, ਤੇ ਜਦੋਂ ਪ੍ਰਮੋਸ਼ਨ ਮਿਲੂਗੀ ਕਰਮਚਾਰੀਆਂ ਨੂੰ ਤਾਂ ਵੀ ਡੋਪ ਟੈਸਟ। ਔਰ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਸੀਗਾ ਕਿ ਜੋ ਐਨੂਅਲ ਮੈਡੀਕਲ ਰਿਪੋਰਟ ਹੁੰਦੀ ਆ ਉਹਦੇ ਵਿੱਚ ਇਹ ਰਿਕਾਰਡ ਲੱਗੇਗਾ। ਤਾਂ ਉਸ ਤੋਂ ਬਾਅਦ ਮੁਲਾਜ਼ਮਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਤਾਂ ਠੀਕ ਜਿੱਦਾਂ ਅੱਗੇ ਦੂਸਰੇ ਨੁਕਤਿਆਂ ਤੋਂ ਇਹ ਮੁੱਕਰੇ ਆ ਜਾਂ ਯੂ ਟਰਨ ਮਾਰਿਆ, ਇਸ ਮਾਮਲੇ 'ਤੇ ਵੀ ਇਹ ਪਿੱਛੇ ਹਟ ਪਿਆ। ਇਹਨਾਂ ਦੇ ਸਿਹਤ ਸੈਕਟਰੀ ਨੇ ਮੇਰੇ ਖਿਆਲ ਦੇ ਨਾਲ ਅੱਜ ਸਾਫ਼ ਤੌਰ ਤੇ ਕਹਿ ਦਿੱਤਾ, ਉਹ ਕਹਿੰਦੇ ਜੀ ਪਹਿਲਾਂ ਪ੍ਰਸਤਾਵ ਘੱਲਿਆ ਸੀਗਾ, ਇਹਨਾਂ ਨੇ ਮਤਾ ਘੱਲਿਆ ਸੀਗਾ, ਪਰ ਇਹਦੇ ਵਿੱਚ ਹੁਣ 1 ਸਾਲ ਦਾ ਤਕਰੀਬਨ ਸਮਾਂ ਲੱਗ ਜਾਣਾ। ਤੇ ਉੱਦਾਂ ਜੇ ਸਰਕਾਰ ਕਹੂਗੀ ਤੇ ਅਸੀਂ ਕਰਨ ਨੂੰ ਤਿਆਰ ਆ। ਕਹਿਣ ਦਾ ਮਤਲਬ ਕਿ ਸਰਕਾਰ ਨਹੀਂ ਕਹਿੰਦੀ ਕਿ ਉੱਦਾਂ ਸਾਨੂੰ 1 ਸਾਲ ਲੱਗ ਜਾਣਾ। 25 ਕਰੋੜ ਰੁਪਈਏ ਦਾ ਖਰਚਾ ਜਿਹੜਾ ਉਹ ਆਉਣ ਦੀ ਸੰਭਾਵਨਾ ਹੈ ਕਿ ਜੇ ਸਾਰੇ ਡੋਪ ਟੈਸਟ ਕੀਤੇ ਜਾਂਦੇ ਤਾਂ ਮੇਰੇ ਖਿਆਲ ਦੇ ਨਾਲ 25 ਕਰੋੜ ਰੁਪਈਆ ਜਿਹੜਾ ਫੂਕਣ ਦਾ ਕੋਈ ਫਾਇਦਾ ਨਹੀਂ ਹੈ। ਡੋਪ ਟੈਸਟ ਇੱਥੇ ਕਿੱਦਾਂ ਕਲੀਅਰ ਕੀਤੇ ਜਾਂਦੇ ਆ, ਡੋਪ ਟੈਸਟ ਕਿੱਦਾਂ ਇੱਥੇ ਪੋਜ਼ਿਟਿਵ ਕਰ ਦਿੱਤੇ ਜਾਂਦੇ ਆ ਨੈਗੇਟਿਵ ਤੋਂ, ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ। ਮੇਰੇ ਖਿਆਲ ਦੇ ਨਾਲ ਪਹਿਲੀ ਗੱਲ ਤੇ ਇੱਥੇ ਡੋਪ ਟੈਸਟ ਹੋਣੇ ਹੀ ਨਹੀਂ, ਕਿ ਕਰਮਚਾਰੀਆਂ ਕਰਵਾਉਣੇ ਨਹੀਂ ਹੈ। ਔਰ ਦੂਜੀ ਗੱਲ ਹੈ ਜੇ ਹੋ ਵੀ ਜਾਣ ਤੇ ਪਾਰਦਰਸ਼ਤਾ ਜਿਹੜੀ ਉਹ ਸਹੀ ਢੰਗ ਨਾਲ ਲਾਗੂ ਹੋਊਗੀ, ਐਸੀ ਸੰਭਾਵਨਾ ਘੱਟ ਆ। ਸੋ ਡੋਪ ਦੀ ਜਿਹੜੀ ਹੋਪ ਆ ਉਹ ਲਗਭਗ ਕਹਿ ਲਈਏ ਕਿ ਡੋਬਾ ਖਾ ਚੁੱਕੀ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਸਰਕਾਰੀਆ ਵੱਲੋਂ ਨਸ਼ਿਆਂ ਵਿੱਚ ਜਿਹੜੇ ਸ਼ਾਮਿਲ ਯੂਥ ਕਾਂਗਰਸ ਹਲਕਾ ਅਟਾਰੀ ਦਾ ਪ੍ਰਧਾਨ ਬਰਖਾਸਤ। ਚਲੋ ਜਿੱਥੋਂ ਇੰਟਰਵੈਲ ਹੋਇਆ ਸੀਗਾ ਨਾ ਉੱਥੇ ਫਿਲਮ ਅੱਗੇ ਤੁਰੀ ਆ। ਇਹੋ ਜਿਹੀਆਂ ਖਬਰਾਂ ਅੱਗੇ ਅਕਾਲੀ ਰਾਜ ਦੇ ਵਿੱਚ ਆਉਂਦੀਆਂ ਹੁੰਦੀਆਂ ਸੀਗੀਆਂ, ਫਲਾਣਾ ਇਹਨਾਂ ਦਾ ਬੰਦਾ ਫੜਿਆ ਗਿਆ, ਟਮਕਾਣੇ ਨੇ ਉਹਨੂੰ ਸਸਪੈਂਡ ਕਰ ਦਿੱਤਾ, ਬਰਖਾਸਤ ਕਰ ਦਿੱਤਾ, ਤੇ ਫਿਰ ਚੌਥੇ ਕੁ ਦਿਨ ਖਬਰ ਹੁੰਦੀ ਸੀਗੀ ਕਿ ਉਹਨੂੰ ਪਾ ਕੇ ਸਰੂਪਾ ਵਾਪਸ ਲੈ ਲਿਆ ਗਿਆ। ਪਾਰਟੀ ਆਹੀ ਕੰਮ ਚੱਲਦਾ ਹੁੰਦਾ ਹੋਣ ਲੱਗੀਆਂ। ਇਹਦੇ ਵਿੱਚ ਹੋਇਆ ਕੀ ਆ ਕਿ ਜਿਹੜੇ ਦਿਲਰਾਜ ਸਿੰਘ ਸਰਕਾਰੀਆ ਜੀ ਆ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਆ ਅੰਮ੍ਰਿਤਸਰ ਦੇ, ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਆ ਮੇਰੇ ਖਿਆਲ ਦੇ ਨਾਲ, ਉਹਨਾਂ ਨੇ ਜਿਹੜੇ ਅਟਾਰੀ ਯੂਥ ਕਾਂਗਰਸ ਦੇ ਪ੍ਰਧਾਨ ਹੈ ਗੁਰਿਕਬਾਲ ਸਿੰਘ ਰੂਪਾ, ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕੀਤਾ, ਕੱਢ ਦਿੱਤਾ ਹੈ। ਦੋਸ਼ ਕੀ ਲੱਗੇ ਆ? ਦੋਸ਼ ਇਹ ਆ ਕਿ ਇਹ ਜਿਹੜਾ ਯੂਥ ਆਗੂ ਸੀਗਾ ਇਹਨੇ ਜਾ ਕੇ ਥਾਣੇ ਦੇ ਵਿੱਚ ਜੋ ਕੁਛ ਬੰਦੇ ਸੀਗੇ ਉਹਨਾਂ ਨੂੰ ਜਾ ਕੇ ਨਸ਼ਾ ਪੱਤਾ ਕਰਵਾਇਆ। ਇਹਦੇ ਤੇ ਮਾਮਲਾ ਜਿਹੜਾ ਦਰਜ ਹੋਇਆ, ਤਸਕਰੀ ਦਾ ਮਾਮਲਾ ਵੀ ਸ਼ਾਇਦ ਦਰਜ ਹੋਇਆ, ਤੇ ਹਵਾਲਾਤੀਆਂ ਨੂੰ ਨਸ਼ਾ ਦੇਣ ਦਾ ਵੀ ਮਾਮਲਾ। ਤਾਂ ਇਹੋ ਜਿਹਾ ਨਮੋਸ਼ੀਜਨਕ ਜਦੋਂ ਮਾਮਲਾ ਬਣ ਜਾਵੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੁਛ ਨਾ ਕੁਛ ਤੇ ਕਰਨਾ ਪੈਂਦਾ। ਤਾਂ ਬਹਰਹਾਲ ਇਹਨਾਂ ਨੇ ਪਾਰਟੀ ਦੇ ਵਿੱਚੋਂ ਇਸ ਬੰਦੇ ਨੂੰ ਕੱਢ ਦਿੱਤਾ। ਪਰ ਨਮੋਸ਼ੀ ਵਾਲੀ ਗੱਲ ਆ, ਬੜੀ ਸ਼ਰਮ ਵਾਲੀ ਗੱਲ ਆ ਕਿ ਜੋ ਕਰਤੂਤਾਂ ਉਹ ਕਰਦੇ ਸੀਗੇ ਇਹਨਾਂ ਦੇ ਬੰਦੇ ਵੀ ਠੀਕ ਵੈਸੇ ਹੀ ਕਰਤੂਤਾਂ ਕਰੀ ਜਾਂਦੇ ਆ। ਜਦੋਂ ਸਰਕਾਰ ਬਣੀ ਆਉਂਦੇ ਆ ਇੱਕ ਤਾਂ ਠਾਠਾ ਕੀਤੀ, ਸਾਰਾ ਸੀਨ ਉਦਾਂ ਦਾ ਯਾਦ ਆ ਗਿਆ ਜਿੱਦਾਂ ਕਿ ਸ਼ਹਿਟਾ ਕਾਂਡ ਹੋਇਆ ਸੀਗਾ, ਫਰੀਦਕੋਟ ਕਾਂਡ ਹੋਇਆ ਸੀਗਾ, ਅਬੋਹਰ ਕਾਂਡ ਹੋਇਆ। ਇਸੇ ਤਰ੍ਹਾਂ ਦੇ ਕਾਂਡ ਕੀਤੇ ਗਏ 2-3 ਧੱਕੜ। ਫਿਰ ਉਸ ਤੋਂ ਬਾਅਦ ਇੱਕ ਪੱਤਰਕਾਰ ਨੂੰ ਪਿਸ਼ਾਬ ਪਿਆ ਦਿੱਤਾ ਗਿਆ। ਉਸ ਤੋਂ ਬਾਅਦ ਇਹਨਾਂ ਦੇ ਬੰਦੇ ਇਹੋ ਜਿਹੇ ਕੰਮਾਂ 'ਚ ਵੀ ਜਿਹੜੇ ਆ ਫੜੇ ਜਾਣ ਲੱਗੇ। ਇੱਕ ਇਹਨਾਂ ਦਾ ਮਾਝੇ ਦੇ ਵਿੱਚ ਚੋਰੀ ਦੇ ਟਰੱਕ ਸਮੇਤ ਫੜਿਆ ਗਿਆ ਸੀਗਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਰਤੂਤਾਂ ਕੀਤੀਆਂ, ਵੈਸੇ ਤੇ ਹੁਣ ਸਾਰੀਆਂ ਪਾਰਟੀਆਂ 'ਚ ਹੀ ਏਦਾਂ ਦੇ ਭਾਰਤੀ ਜਨਤਾ ਪਾਰਟੀ ਵਾਲੇ ਵੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜ ਜਾਂਦਾ ਨਾ, ਜਿੱਦਾਂ ਉਹ ਵੀ ਇੱਥੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕਈ 4-5 ਬੰਦੇ ਆ ਜਿਹੜੇ ਟਿੱਕਾ ਬਣ ਕੇ ਬਦਨਾਮੀ ਦੇ ਇਹਨਾਂ ਦੇ ਮੱਥੇ ਲੱਗੇ ਹੋਏ ਆ। ਤਾਂ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਆ, ਇਸ ਤਰ੍ਹਾਂ ਦੇ ਅੰਸਰ ਜਿਹੜੇ ਆ ਉਹ ਆ ਜਾਂਦੇ ਆ, ਪਾਰਟੀਆਂ ਨੂੰ ਬਦਨਾਮ ਵੀ ਕਰਦੇ ਆ। ਪਰ ਰੌਲਾ ਇਹ ਆ ਕਿ ਅੱਜ ਕੱਲ ਜਦੋਂ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਦੇ ਯੂਥ ਆਗੂ ਆ ਜਿਹੜੇ ਉਹ ਕਲਗੀਆਂ ਨਾਲ ਨਵਾਜੇ ਜਾਂਦੇ, ਜਦੋਂ ਉਹਨਾਂ ਨੂੰ ਪੂਛਾਂ ਲਾਈਆਂ ਜਾਂਦੀਆਂ ਤਾਂ ਚੱਜ ਵਿਹਾਰ, ਕਾਰ ਵਿਹਾਰ, ਕਿਰਦਾਰ ਕੁਛ ਵੀ ਨਹੀਂ ਪਰਖਿਆ ਜਾਂਦਾ। ਤਾਂ ਫਿਰ ਵੇਖਿਆ ਜਾਂਦਾ ਇਹਦੇ ਮਗਰ ਇੰਨੀ ਕੁ ਜਨਤਾ ਜਾਂ ਇਹਦੇ ਮਗਰ ਇੰਨੀਆਂ ਕੁ ਗੱਡੀਆਂ ਜਾਂ ਇੰਨੇ ਕੁ ਕਿੱਲੇ ਆ, ਤਾਂ ਬਸ ਉਹ ਹਿਸਾਬ ਕਿਤਾਬ ਦੇ ਨਾਲ ਹੀ ਚਲਾਈ ਜਾਂਦੇ। ਤਾਂ ਅਕਾਲੀਆਂ ਦੇ ਵਿੱਚ ਦੇਖ ਲਓ, ਇੱਕ ਸੋਈ ਦਾ ਜਿਹੜਾ ਇਹਨਾਂ ਦਾ ਆਗੂ ਸੀਗਾ ਲੁਧਿਆਣੇ ਦੇ ਵਿੱਚ, ਉਹ ਗੈਂਗਸਟਰ ਨੂੰ ਪਨਾਹ ਦਿੰਦਾ ਫੜਿਆ ਗਿਆ। ਜਦ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜੀ ਉਦੋਂ ਕਹਿੰਦੇ ਸੀਗੇ ਕਿ ਅਸੀਂ ਗੈਂਗਸਟਰਾਂ ਦੇ ਖਿਲਾਫ ਯੁੱਧ ਛੇੜਿਆ ਹੋਇਆ, ਜੰਗ ਛੇੜਿਆ ਹੋਇਆ। ਇੱਕ ਪਾਸੇ ਲੁਧਿਆਣੇ ਦਾ ਇਹਨਾਂ ਦਾ ਸੋਈ ਦਾ ਆਗੂ ਸੀਗਾ ਜਿਹੜਾ ਉਹ ਇੱਕ ਗੈਂਗਸਟਰ ਦੇ ਲਈ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਕਰਿਆ ਕਰਦਾ। ਕਹਿਣ ਦਾ ਮਤਲਬ ਇਹ ਕਿ ਇੱਕ ਲੜਾਈ ਲੱਗੀ ਆ, ਸਿਆਸੀ ਲੜਾਈ ਲੱਗੀ ਆ, ਤੇ ਕਿਹੜਾ ਇਹੋ ਜਿਹੇ ਬੰਦਿਆਂ ਨੂੰ ਵੱਧ ਜੋੜਦਾ। ਇਹੋ ਜਿਹੇ ਬੰਦਿਆਂ ਦਾ ਜਿਹੜਾ ਪਿਛੋਕੜ ਕਦੇ ਵੀ ਚੈੱਕ ਨਹੀਂ ਕੀਤਾ ਜਾਂਦਾ। ਫਿਰ ਇੱਕ ਦਿਨ ਆਪਣਾ ਜਦੋਂ ਅਸਲੀ ਰੂਪ ਦਿਖਾਉਂਦੇ ਆ ਤੇ ਫਿਰ ਇਸੇ ਤਰ੍ਹਾਂ ਦੀਆਂ ਕਾਰਵਾਈਆਂ, ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਸਾਡੇ ਸਾਹਮਣੇ ਆਉਂਦੀਆਂ।
ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਮਜੀਠੀਆ ਕਾਂਡ ਵਿੱਚ ਪੁਲਿਸ ਨੇ ਅਹਿਮ ਦਾਅਵੇ ਕੀਤੇ। ਦੇਖੋ ਇਹ ਉਹੀ ਆ ਜਿਹਦੇ ਵਿੱਚ ਇੱਕ ਔਰਤ ਨੂੰ ਪੁਲਿਸ ਦੀ ਗੱਡੀ ਤੇ ਦੇਖਿਆ ਸੀਗਾ, ਫਿਰ ਉਹ ਡਿੱਗੀ, ਜਿਸ ਤਰੀਕੇ ਦੇ ਨਾਲ ਸਾਰਾ ਕੁਝ ਚੱਲਿਆ। ਤਾਂ ਉਹ ਕਰਨ ਦੇ ਵਿੱਚ ਅੱਜ ਦਾ ਦਿਨ ਹੈ ਜਿਹੜਾ ਉਹ ਬੜਾ ਦਿਲਚਸਪ ਰਿਹਾ। ਇੱਕ ਤੇ ਇਹ ਆ ਕਿ ਜਿਹੜੀ ਪੀੜਤ ਧਿਰ ਸੀਗੀ, ਜਾਨੀ ਉਹ ਜਿਹੜੀ ਬੀਬੀ ਸੀਗੀ ਗੱਡੀ ਤੇ ਜਿਹੜੀ ਉੱਤੇ ਛੱਤ ਤੇ ਦਿਖਾਈ ਦਿੰਦੀ ਆ, ਬਾਅਦ ਦੇ ਵਿੱਚ ਡਿੱਗੀ, ਉਹਨਾਂ ਤੇ 307 ਦਾ ਪਰਚਾ ਦਰਜ ਕਰ ਦਿੱਤਾ। ਔਰ ਬਰਾਬਰ ਉੱਥੋਂ ਦੀ ਜਿਹੜੀ ਪੁਲਿਸ ਸੀਗੀ, ਜਿਹੜੇ ਖਾਸ ਤੌਰ ਤੇ ਉਸ ਰੇਡ ਪਾਰਟੀ 'ਚ ਸ਼ਾਮਲ ਸੀਗੇ, ਜਿਹੜੇ ਇਹਨਾਂ ਦੇ ਘਰੇ ਗਏ, ਉਹਨਾਂ ਨੇ ਇੱਕ ਵੀਡੀਓ ਜਾਰੀ ਕਰ ਦਿੱਤੀ ਬਰੋਬਰ। ਤਾਂ ਵੀਡੀਓ ਦੇ ਵਿੱਚ ਉਹ ਬੀਬੀ ਆ ਜਿਹੜੀ ਆਪ ਹੀ ਉਸ ਗੱਡੀ ਦੀ ਛੱਤ ਤੇ ਚੜ੍ਹ ਕੇ ਬੈਠੀ ਦਿਖਾਈ ਦਿੰਦੀ ਆ। ਤਾਂ ਇਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਜਦੋਂ ਅਸੀਂ ਗ੍ਰਿਫਤਾਰ ਕਰਨ ਗਏ, ਪਹਿਲੀ ਗੱਲ ਤੇ ਇਹ ਕਹਿੰਦੇ ਆ ਕਿ ਦੇਖੋ ਅਸੀਂ ਇਸ ਬੀਬੀ ਨੂੰ ਗ੍ਰਿਫਤਾਰ ਨਹੀਂ ਸੀ ਦੇ ਸਕਦੇ, ਔਰ ਦੂਜੀ ਚੀਜ਼ ਇਹ ਆ ਕਿ ਬੀਬੀ ਹੈ ਜਿਹੜੀ ਉਹ ਆਪ ਛੱਤ ਤੇ ਚੜੀ ਸੀ। ਤੀਜੀ ਚੀਜ਼ ਇਹ ਆ ਕਿ ਸਾਨੂੰ ਇਹਨਾਂ ਨੇ ਬਹੁਤ ਜ਼ਬਰਦਸਤ ਤਰੀਕੇ ਨਾਲ ਘੇਰ ਲਿਆ, ਅਸੀਂ ਆਪਣੀ ਜਾਨ ਬਚਾਉਣ ਵਾਸਤੇ ਉੱਪਰ ਦੌੜੇ। ਕਹਿੰਦੇ ਕਿ ਇੱਕ ਵਾਰੀ ਇਹ ਬੀਬੀ ਹੈ ਜਿਹੜੀ ਉਹ ਛੱਤ ਤੋਂ ਤਾਰ ਦਿੱਤੀ ਗਈ ਸੀ, ਬਾਅਦ ਦੇ ਵਿੱਚ ਕਦੋਂ ਚੜ੍ਹ ਗਈ ਸਾਨੂੰ ਪਤਾ ਨਹੀਂ ਲੱਗਿਆ। ਤੇ ਜਦੋਂ ਡਾਂਗਾ ਵਾਲੇ ਸਾਡੇ ਮਗਰ ਲੱਗੇ, ਅਸੀਂ ਗੱਡੀ ਜਿਹੜੀ ਉੱਥੋਂ ਦੌੜਾ ਲਈ, ਔਰ ਜਦੋਂ ਇਹ ਡਿੱਗੀ ਬੀਬੀ ਉਦੋਂ ਪਤਾ ਲੱਗ ਗਿਆ ਸੀ, ਕਹਿੰਦੇ ਪਰ ਪਿੱਛੇ ਡਾਂਗਾ ਵਾਲੇ ਭੱਜੇ ਆਉਂਦੇ ਸੀ, ਗੱਡੀ ਆਪਾਂ ਰੋਕੀ। ਤਾਂ ਇਹ ਕਹਾਣੀ ਇਹਨਾਂ ਨੇ ਬਣਾ ਦਿੱਤੀ ਆ। ਉਹਦਾ ਅਜੇ ਇੱਕ ਪ੍ਰੋਗਰੈਸ ਹੋਰ ਵੀ ਹੋਈ ਆ ਕਿ ਉਹਨਾਂ ਤੇ ਤਾਂ ਚਲੋ ਪਰਚਾ ਦਰਜ ਕਰ ਹੀ ਦਿੱਤਾ ਇਹਨਾਂ ਨੇ ਇਰਾਦਾ ਕਤਲ ਦਾ, ਹਾਲਾਂਕਿ ਇਹਨਾਂ ਚੋਂ ਕਿਹੜੇ ਬੰਦੇ ਨੂੰ ਸੱਟ ਵੱਜੀ ਆ, ਕਿਹੜੇ ਬੰਦੇ ਨੂੰ ਉਹਨਾਂ ਨੇ ਫਾਇਰ ਮਾਰਿਆ, ਉਹਦਾ ਕੋਈ ਵੀ ਪਤਾ ਨਹੀਂ, ਉਹਦਾ ਕੱਖ ਵੀ ਪਤਾ ਨਹੀਂ ਆ। ਪਰ ਇਹਨਾਂ ਨੇ ਕੀ ਕੀਤਾ ਕਿ ਕਾਰਵਾਈ ਦੇ ਨਾਂ ਤੇ ਆਪਣੀ ਅਣਪਛਾਤੀ ਪੁਲਿਸ ਤੇ ਫਿਰ ਪਰਚਾ ਦਰਜ ਕਰ, ਮਤਲਬ ਕਿ ਅੱਖਾਂ ਪੂੰਝਣ ਲਈ ਪਰਚਾ ਦਰਜ ਜ਼ਰੂਰ ਕੀਤਾ, ਪਰ ਅਣਪਛਾਤੀ ਪੁਲਿਸ ਫਿਰ ਰਹਿ ਗਈ, ਪੁਲਿਸ ਫਿਰ ਵੀ ਪਛਾਣੀ ਨਹੀਂ ਗਈ। ਜਦ ਕਿ ਉਹੀ ਬੰਦੇ ਦੇਖ ਲਓ ਜਿਹੜੇ ਰੇਡ ਮਾਰਨ ਗਏ ਆ, ਉਹ ਕੈਮਰਿਆਂ ਦੇ ਸਾਹਮਣੇ ਆ ਕੇ ਵਾਈਟ ਰਹੀ ਜਾਂਦੇ ਆ ਕਿ ਨਹੀਂ ਜੀ ਏਦਾਂ ਨਹੀਂ, ਏਦਾਂ ਹੋਇਆ, ਵੀਡੀਓ ਜਾਰੀ ਕਰੀ ਜਾਂਦੇ ਆ, ਪਰ ਪੁਲਿਸ ਜਿਹੜੀ ਆ ਉਹ ਅਣਪਛਾਤੀ ਪੁਲਿਸ ਤੇ ਪਰਚਾ ਦਰਜ ਕਰਦੀ ਪਈ ਆ। ਹੁਣ ਦੇਖੋ ਚਲੋ ਠੀਕ ਆ ਕਿ ਬੀਬੀ ਚੜ ਗਈ ਹੋਏਗੀ ਰੋਕਣ ਦੇ ਮਾਰਿਆ। ਪਹਿਲੀ ਗੱਲ ਤੇ ਇਹ ਆ ਕਿ ਜਿਹੜੇ ਬੰਦੇ ਨੂੰ ਧੋਇਆ ਜਾ ਰਿਹਾ ਸੀ, ਕਿਉਂਕਿ ਵੀਡੀਓ ਦੇ ਵਿੱਚ ਆਪਾਂ ਸਾਫ਼ ਦੇਖਦੇ ਆ ਕਿ ਇਹ ਘਰ 'ਚ ਗਏ ਆ, ਜਿਹੜੇ ਬੰਦੇ ਨੂੰ ਇਹ ਧੁੰਦੇ ਪਏ ਆ ਉਹਦਾ ਤੇ ਪਰਚੇ ਦੇ ਵਿੱਚ ਨਾਂ ਤੱਕ ਨਹੀਂ ਸੀਗਾ। ਉਹ ਜਾਨੀ ਇਹਦਾ ਘਰ ਵਾਲਾ ਸੀਗਾ ਇਸ ਬੀਬੀ ਦਾ, ਉਹਦਾ ਤੇ ਕੋਈ ਲੱਲਾ ਕਾਖਾ ਹੀ ਨਹੀਂ ਸੀਗਾ, ਲਾਗਾ ਦੇਗਾ ਹੀ ਨਹੀਂ ਸੀਗਾ ਪਰਚੇ ਦੇ ਵਿੱਚ, ਉਹਦੇ ਪਿਓ ਦਾ ਨਾਮ ਸੀਗਾ। ਉਹਨੂੰ ਕਿਉਂ ਘੜੀਸਿਆ ਜਾ ਰਿਹਾ ਸੀਗਾ, ਤਾਂ ਕਿਸੇ ਕੋਲੇ ਜਵਾਬ ਨਹੀਂ। ਦੂਜੀ ਚੀਜ਼ ਇਹ ਆ ਕਿ ਜੇ ਬੀਬੀ ਮੰਨ ਲਓ ਚੜ ਕੇ ਬਹਿ ਗਈ ਸੀ ਛੱਤ ਤੇ, ਤਾਂ ਤੁਸੀਂ ਚੁੱਪ ਕਰਕੇ ਕਿਸੇ ਬੰਦੇ ਨੂੰ ਮੋਤਬਾਰ ਨੂੰ ਬੁਲਾਉਂਦੇ ਜਾਂ ਆਪਣੇ ਕਿਸੇ ਅਫਸਰ ਨੂੰ ਬੁਲਾਉਂਦੇ, ਭਰੋਸੇ 'ਚ ਲੈਂਦੇ ਉਹਨਾਂ ਤੋਂ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦਾ ਜਵਾਬ ਨਹੀਂ ਦਿੰਦੇ। ਪਰ ਦੂਜੀ ਗੱਲ ਇਹ ਆ ਕਿ ਸਾਦੀ ਵਰਦੀ ਦੇ ਵਿੱਚ ਜਾ ਕੇ ਤੁਸੀਂ ਤਾੜ ਦੇ ਇਲਦੇ ਤੇ ਤੁੱਤੇ ਕਿ ਤੁਸੀਂ ਕਿਸੇ ਦੇ ਘਰ 'ਚ ਵੜ ਜਾਂਦੇ ਹੋ, ਇਹ ਤੁਹਾਨੂੰ ਅਖਤਿਆਰ ਕਿਹਨੇ ਦਿੱਤੇ ਆ? ਸੋ ਇਹਨਾਂ ਨੂੰ ਬਹੁਤ ਸਾਰੇ ਸਵਾਲ ਕੀਤੇ ਜਾ ਸਕਦੇ ਆ, ਪਰ ਰੌਲਾ ਇਹੋ ਹੀ ਆ ਕਿ ਪੁਲਿਸ ਦੇਖੋ ਕਿਸ ਤਰ੍ਹਾਂ ਬਚਾਉਂਦੀ ਆ ਪੁਲਿਸ। ਤੇ ਜਦੋਂ ਪੁਲਿਸ ਇਸ ਤਰ੍ਹਾਂ ਦੀ ਪੁਲਿਸ ਨੂੰ ਬਚਾਉਂਦੀ ਹੈ ਜਿਹੜੀ ਕਿ ਸ਼ਰੇਆਮ ਉਲੰਘਣਾ ਕਰਦੀ ਹੈ ਨੇਮ ਕਹਿੰਦੇ, ਤੇ ਫਿਰ ਇੱਕ ਤਰ੍ਹਾਂ ਨਾਲ ਕਿ ਇੱਕ ਘਟਨਾ ਨੂੰ ਤੁਸੀਂ ਕੱਜ ਕੇ ਦੂਸਰੀ ਘਟਨਾ ਦਾ ਮੁੱਢ ਬੰਨ ਦਿੰਦੇ ਹੋ। ਕਿੰਨੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਹੋ ਚੁੱਕੀਆਂ ਸਿਰਫ ਇਸ ਕਰਕੇ ਕਿਉਂਕਿ ਸੋਲਿਡ ਕਾਰਵਾਈ ਨਹੀਂ ਹੁੰਦੀ। ਜ਼ਰੂਰਤ ਇਸੇ ਗੱਲ ਦੀ ਹੈ ਕਿ ਦੇਖੋ ਜੇ ਬੀਬੀ ਉਸਨੇ ਕੋਈ ਕਾਇਦਾ ਕਾਨੂੰਨ ਤੋੜਿਆ ਸੀਗਾ, ਲੇਡੀ ਪੁਲਿਸ ਬੁਲਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਚਲੋ ਠੀਕ ਸੀ, ਅਸੀਂ ਕਹਿ ਦਿੰਦੇ ਕਿ ਹਾਂ ਭਾਈ ਉਹਨੇ ਡਿਊਟੀ 'ਚ ਵਿਘਨ ਪਾਇਆ। ਪਰ ਪਹਿਲੀ ਗੱਲ ਤੇ ਇਹ ਨਾ ਸਾਬਤ ਕਰੋ ਕਿ ਤੁਸੀਂ ਸਹੀ ਢੰਗ ਨਾਲ ਡਿਊਟੀ ਦੇ ਰਹੇ ਸੀ। ਤੁਹਾਡੀ ਡਿਊਟੀ ਦੇਣ ਦਾ ਇਹ ਤਰੀਕਾ ਕਿ ਧੂ ਕੇ ਲਈ ਜਾਂਦੇ ਬੰਦਾ, ਜਿਹੜਾ ਬੰਦਾ ਨਾਮਜ਼ਦ ਹੀ ਨਹੀਂ ਹੈ ਪਰਚੇ ਦੇ ਵਿੱਚ, ਤੁਸੀਂ ਉਹਨੂੰ ਵੀ ਫੜੀ ਜਾਂਦੇ, ਲਿਆ ਕੇ ਧੂਈ ਜਾਂਦੇ ਹੋ। ਤਾਂ ਬਹੁਤ ਕੁਛ ਹੈ, ਪਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅਣਪਛਾਤੀ ਪੁਲਿਸ ਦਾ ਜਿਸ ਤਰ੍ਹਾਂ ਫਿਰ ਇਸਤੇਮਾਲ ਕੀਤਾ, ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਪੁਰਸਕਾਰ ਦੇਣਾ ਚਾਹੀਦਾ। ਸਾਡੇ ਜਿਹੜੀ ਹੋਮ ਮਿਨਿਸਟਰੀ ਹੈ ਨਾ ਸੈਂਟਰ ਦੀ, ਕਿ ਆਹ ਜਿਹੜਾ ਤੁਸੀਂ ਨਵਾਂ ਖੋਜ ਕੀਤਾ ਨਾ ਸ਼ਬਦ ਅਣਪਛਾਤੀ ਪੁਲਿਸ, ਕਿ ਜਿੱਦਾਂ ਪੰਜਾਬੀਆਂ ਨੇ ਅੱਗੇ 26 ਵਾਲਾ ਮਾਮਲਾ ਤੋਰਿਆ ਸੀਗਾ ਕਿ ਹਸਪਤਾਲ ਦੇ ਵਿੱਚ ਵਾਲ ਰੱਖ ਕੇ ਉਹ ਐਕਸਰਾ ਕਰਾ ਕੇ 26 ਬਣਾ ਦਿੰਦੇ। ਉਹ ਕਹਿੰਦੇ ਸੀ ਕਿ ਇਹਦੀ ਕਾਢ ਜਿਹੜੀ ਤੁਸੀਂ ਕੱਢੀ ਆ ਪੰਜਾਬੀ, ਉਹ ਤੁਹਾਨੂੰ ਵਾਰਡ ਮਿਲਣਾ ਚਾਹੀਦਾ। ਮੇਰੇ ਖਿਆਲ ਦੇ ਨਾਲ ਜਿਹੜਾ ਸ਼ਬਦ ਇਹਨਾਂ ਨੇ ਖੋਜਿਆ ਵਾ ਅਣਪਛਾਤੀ ਪੁਲਿਸ ਦਾ, ਇਹਦੇ ਲਈ ਵੀ ਪੁਲਿਸ ਕਰਤ ਇਹਨਾਂ ਨੂੰ ਕਰਨਾ ਚਾਹੀਦਾ। ਜੀ ਜੀ। ਜਾਂਦੇ ਮਿੰਟੂ ਜੀ ਗੱਲ ਕਰਦੇ ਆ, ਜਥੇਦਾਰਾਂ ਨੇ ਪੜਤਾਲ ਲਈ ਵੰਗਾਰਿਆ। ਜਥੇਦਾਰ ਨੇ ਪੁਲਿਸ ਨੂੰ ਨਹੀਂ ਵੰਗਾਰਿਆ, ਜਥੇਦਾਰ ਨੇ ਵੰਗਾਰਿਆ ਜਿਹੜੀ ਇੱਥੋਂ ਦੀ ਰਾਜਨੀਤੀ ਆ, ਇੱਥੋਂ ਦੀ ਸਰਕਾਰ ਆ, ਉਹਨਾਂ ਨੂੰ ਕਿਹਾ ਕਿ ਪੜਤਾਲ ਕਰਵਾ ਲਓ। ਜਥੇਦਾਰ ਜੀ ਬੋਲੇ ਆ, ਔਰ ਜਦੋਂ ਜਥੇਦਾਰ ਜੀ ਬੋਲਦੇ ਆ ਤੇ ਤੁਹਾਨੂੰ ਪਤਾ ਲੰਮੇ ਇੰਤਜ਼ਾਰ ਦਾ ਇੱਕ ਸਿਲਸਿਲਾ ਟੁੱਟ ਜਾਂਦਾ।
ਕਾਫੀ ਦੇਰ ਤੋਂ ਇੰਤਜ਼ਾਰ ਸੀਗਾ ਕਿ ਬੋਲਣਗੇ। ਇਹ ਬੋਲੇ ਆ, ਕਹਿੰਦੇ ਕਿ ਭਾਈ ਜਿਹੜਾ ਮਰਜ਼ੀ ਪੜਤਾਲ ਕਰਵਾ ਲੈ, ਕੈਪਟਨ ਅਮਰਿੰਦਰ ਸਿੰਘ ਪੜਤਾਲ ਕਰਾ ਲਵੇ, ਜੇ ਸਾਡੀ ਕੋਈ ਜਾਇਦਾਦ ਦੇ ਵਿੱਚ ਨੁਕਸ ਆ, ਕੋਈ ਕਮੀ ਪੇਸ਼ੀ ਆ, ਤੇ ਕੋਈ ਗੱਲ ਨਹੀਂ, ਅਸੀਂ ਸਜ਼ਾ ਭੁਗਤਣ ਨੂੰ ਤਿਆਰ ਆ। ਉਦਾਂ ਇਹਨਾਂ ਨੇ ਜਵਾਬ ਦਿੱਤਾ, ਕਹਿੰਦੇ ਕਿ ਵੇਖੋ ਹਰਮਿੰਦਰ ਸਿੰਘ ਗਿੱਲ ਤੇ ਆਪਾਂ ਕੋਈ ਕਾਰਵਾਈ ਨਹੀਂ ਕਰ। ਜਵਾਬ ਆਪਣਾ ਕਹਿੰਦੇ ਇਹੋ ਹੀ ਆ ਕਿ ਦੇਖੋ ਮੈਂ ਸੇਵਾਦਾਰ ਸੀ ਗੁਰੂ ਘਰ ਦੀ, 40 ਸਾਲ ਸੇਵਾ ਕੀਤੀ, ਸੇਵਾ ਕਰਦਿਆਂ ਮੈਂ ਪਹੁੰਚ ਗਿਆ ਜਥੇਦਾਰ, ਤਾਂ ਜਥੇਦਾਰ ਪਹੁੰਚ ਗਿਆ ਤਾਂ ਠੀਕ ਹੈ। ਉਸ ਤੋਂ ਬਾਅਦ ਜਿਹੜਾ ਮੇਰਾ ਮੁੰਡਾ ਸੀਗਾ ਜਥੇਦਾਰ ਦਾ ਮੁੰਡਾ, ਉਹ ਪਹੁੰਚ ਗਿਆ ਬਿਜ਼ਨਸਮੈਨ ਤੱਕ। ਕਹਿੰਦੇ ਕਿ ਜੇ ਇੱਕ ਚਾਹ ਬਣਾਉਣ ਵਾਲਾ PM ਦੀ ਗੱਦੀ ਤੱਕ ਪਹੁੰਚ ਸਕਦਾ ਵਾ, ਤੇ ਇੱਕ ਗ੍ਰੰਥੀ ਦਾ ਮੁੰਡਾ ਕਾਰੋਬਾਰੀ ਨਹੀਂ ਬਣ ਸਕਦਾ। ਇਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ। ਇਹ ਅੱਜ ਗਿਆਨੀ ਗੁਰਬਚਨ ਸਿੰਘ ਜੀ ਦਾ ਜਿਹੜਾ ਇਹ ਬਿਆਨ ਆਇਆ, ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਬਿਲਕੁਲ ਡਿਪਲੋਮੈਟਿਕ, ਜਿੱਦਾਂ ਸਿਆਸਤਦਾਨ ਹੁੰਦੇ ਆ ਨਾ, ਡਿਪਲੋਮੈਟਿਕ ਜਵਾਬ। ਕਿਉਂਕਿ ਥੋੜੇ ਦਿਨ ਪਹਿਲਾਂ ਤੱਕ ਤੇ ਗਿਆਨੀ ਜੀ ਕਹਿੰਦੇ ਸੀ ਕਿ ਮੈਂ ਤੱਥਾਂ ਤਹਿਤ ਗੱਲ ਕਰੂੰਗਾ, ਤੱਥਾਂ ਸਹਿਤ ਗੱਲ ਕਰੂੰਗਾ, ਅੱਜ ਤੱਥਾਂ ਰਹਿਤ ਗੱਲ ਕਰੀ, ਉਹ ਡਿਪਲੋਮੈਟਿਕ ਜਵਾਬ। ਕਿਉਂਕਿ ਜਿਹੜੇ ਦੋਸ਼ ਲੱਗੇ ਆ, ਉਹ ਦੋਸ਼ ਜਵਾਬ ਮੰਗਦੇ ਆ ਤੱਥਾਂ ਸਹਿਤ। ਇਹ ਤੱਥਾਂ ਰਹਿਤ ਜਵਾਬ ਦੇਈ ਜਾਂਦੇ ਆ। ਕਹਿੰਦੇ ਆ ਕਿ ਜੇ ਪ੍ਰਧਾਨ ਮੰਤਰੀ ਯਾਨੀ ਚਾਹ ਬਣਾਉਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ, ਚਾਹ ਬਣਾ ਕੇ ਪ੍ਰਧਾਨ ਮੰਤਰੀ ਬਣ ਸਕਦਾ, ਤਾਂ ਇੱਕ ਗ੍ਰੰਥੀ ਦਾ ਮੁੰਡਾ ਕਾਰੋਬਾਰੀ ਕਿਉਂ ਨਹੀਂ? ਇਹ ਤੇ ਬਿਲਕੁਲ ਉਸ ਤਰ੍ਹਾਂ ਦਾ ਜਵਾਬ ਹੈ ਨਾ ਜਿਵੇਂ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਆ ਕਿ ਜੇ ਚਾਹ ਬਣਾਉਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ, ਤੇ ਪਕੌੜੇ ਤਲਣ ਵਾਲਾ ਜਿਹੜਾ ਵਿਦੇਸ਼ ਮੰਤਰੀ ਕਿਉਂ ਨਹੀਂ ਬਣ ਸਕਦਾ? ਭਾਈ ਤਲੋ ਪਕੌੜੇ ਤਗੜੇ ਹੋ ਕੇ। ਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਕਾਲਾ ਕੁੜਤਾ ਪਜਾਮਾ ਤਿੱਲੇ